अस्सलाम वालेकुम। उम्मीद है सारे भरा ठीक होवोगे। ਅੱਜ ਯਾਰ ਸਾਡਾ ਰੋਡ ਸੀ ਜਾਮ ਤੇ ਕਰਾਚੀ 'ਚ ਹੋ ਗਿਆ ਸੀ ਜਾਮ ਤੇ ਮੈਂ ਨਿਕਲਿਆ ਅੱਜ ਲਿਆਰ ਤੋਂ ਥੋੜਾ ਜਿਹਾ ਲੇਟ ਹੋ ਗਿਆ। ਸ਼ੇਰਸ਼ਾਹ ਤੋਂ ਜਾ ਰਿਹਾ ਵਾਪਸ ਘਰ ਆਪਣੇ ਤੇ ਥੋੜਾ ਜਿਹਾ ਲੇਟ ਹੋਇਆ ਤਾਂ ਅੱਜ ਸ਼ਹਿਰ 'ਚ ਕੋਈ ਜਲੂਸ ਵਗੈਰਾ ਸੀ ਤੇ ਇਸ ਵਜ੍ਹਾ ਤੋਂ ਰੋਡ ਹੋ ਗਿਆ ਜਾਮ। ਤੇ ਫਿਰ ਮੈਨੂੰ ਰਾਸਤਾ ਪਕੜਨਾ ਪਿਆ ਲਿਆਰੀ ਐਕਸਪ੍ਰੈਸਵੇ, ਜਿਹੜਾ ਛੋਟਾ ਮੋਟਰਵੇ ਕਰਾਚੀ ਦੇ ਸੈਂਟਰ ਵਿੱਚ ਬਣਿਆ ਆ। ਕਰਾਚੀ ਪੋਰਟ ਤੋਂ ਜਿਹੜੀਆਂ ਗੱਡੀਆਂ ਨਿਕਲਦੀਆਂ ਤੇ ਉਹ ਸੁਰਾਪੋਰਟ ਜਾ ਕੇ ਉਤਰਦੀਆਂ ਤੇ ਮੈਨੂੰ ਉਹ ਪਕੜਨਾ ਪਿਆ। ਸੂਰਜ ਡੁੱਬ ਰਿਹਾ ਤਕਰੀਬਨ ਟਾਈਮ ਵੀ ਹੋ ਗਿਆ 5:45 ਹੋ ਰਹੇ ਨੇ ਤੇ ਮੈਂ ਨਿਕਲਿਆ ਹੁਣ ਲਿਆਰੀ ਤੋਂ ਇਨਸ਼ਾਅੱਲਾ। ਲਿਆਰੀ ਐਕਸਪ੍ਰੈਸਵੇ ਤੋਂ ਤੁਹਾਨੂੰ ਦਿਖਾਉਣਾ। ਇਹ ਸਾਈਡ ਤੇ ਕਰਾਚੀ ਹੈ, ਲਿਆਰੀ ਐਕਸਪ੍ਰੈਸਵੇ ਹੈ, ਸਾਈਡਾਂ ਤੇ ਕਰਾਚੀ ਬਣਿਆ ਹੈ ਪੂਰਾ। ਤੇ ਕਰਾਚੀ ਦੇ ਐਨ ਸੈਂਟਰ 'ਚੋਂ ਦੀ ਇੱਕ ਨਦੀ ਜਾ ਰਹੀ ਸੀ ਤੇ ਉਹ ਨਦੀ ਦੇ ਉੱਤੇ ਇਹਨਾਂ ਨੇ ਰੋਡ ਬਣਾਇਆ। ਆ ਦੇਖੋ ਨਜ਼ਰ ਆ ਰਿਹਾ ਹੋਵੇਗਾ ਤੁਹਾਨੂੰ। ਤੇ ਸਾਈਡਾਂ ਤੇ ਆ ਸਾਈਡ ਏਰੀਆ, ਇੰਡਸਟਰੀਅਲ ਏਰੀਆ ਤੇ ਇੱਧਰ ਰਿਹਾਇਸ਼ੀ ਏਰੀਆ, ਗਾਰਡਨ ਦਾ ਇਲਾਕਾ ਤੇ ਦੂਸਰੇ ਤੀਸਰੇ ਸਾਰੇ ਇਲਾਕੇ। ਲੇਕਿਨ ਇਹ ਰੋਡ ਹੈ ਬੜਾ ਜ਼ਬਰਦਸਤ ਹੈ, ਮੋਟਰਵੇ ਟਾਈਪ ਦਾ ਹੈ। ਮੋਟਰਵੇ ਹੀ ਕਹਿਲਾਉਂਦਾ ਹੈ ਕਿਉਂਕਿ ਇੱਥੇ ਮੋਟਰਵੇ ਦਾ ਕਾਨੂੰਨ ਲਾਗੂ ਹੁੰਦਾ। M8 ਹੈ ਜਾਂ ਪਤਾ ਨਹੀਂ ਨੰਬਰ ਕੀ ਹੈ ਇਸ ਮੋਟਰਵੇ ਦਾ, ਪਰ ਹੈ ਮੋਟਰਵੇ ਕਿਉਂਕਿ ਇੱਥੇ ਟੂਲ ਟੈਕਸ ਵੀ ਮੋਟਰਵੇ ਵਾਲਾ ਹੀ ਆ ਤੇ ਮੋਟਰਸਾਈਕਲਾਂ ਵੀ ਕੋਈ ਨਹੀਂ ਹੁੰਦੀਆਂ, ਸਿਰਫ ਕਾਰਾਂ ਤੇ ਹੈਵੀ ਟ੍ਰੈਫਿਕ ਨਹੀਂ ਹੁੰਦੀ, ਸਿਰਫ ਕਾਰਾਂ ਹੁੰਦੀਆਂ ਤੇ ਛੋਟੀਆਂ ਗੱਡੀਆਂ ਜਾ ਰਹੀਆਂ ਨੇ। ਸਾਈਡਾਂ ਤੇ ਘਰ ਬਣੇ, ਸੈਂਟਰ 'ਚ ਨਦੀ ਹੈ, ਪਾਣੀ ਵਾਲੀ ਇੱਕ ਨਦੀ ਹੈ ਕਰਾਚੀ। ਬਾਰਿਸ਼ਾਂ ਦਾ ਪਾਣੀ ਇਹਦੇ 'ਚ ਲੰਘਦਾ ਤੇ ਸੈਂਟਰ 'ਚ ਨਦੀ ਹੈ। ਇੱਕ ਟਰੈਕ ਆਉਣ ਵਾਲਾ ਵਾ ਤੇ ਇੱਕ ਜਾਣ ਵਾਲਾ, ਇਹ ਦੋਵੇਂ ਟਰੈਕ। ਤੇ ਅੱਜ ਖਬਰਾਂ ਚੱਲ ਰਹੀਆਂ ਸੀ, ਇੱਕ ਤਾਂ ਸੁਬਾਹ ਚੱਲ ਰਹੀਆਂ ਸੀ ਡਾਊਨ ਸਾਈਜ਼ਿੰਗ ਦੀਆਂ। ਵਜ਼ੀਰ ਆਜ਼ਮ ਸਾਹਿਬ ਨੇ ਐਲਾਨ ਕੀਤਾ ਜੀ ਡਾਊਨ ਸਾਈਜ਼ਿੰਗ ਕਰ ਰਹੇ ਹਾਂ ਤੇ 1.5 ਲੱਖ ਅਸਾਮੀਆਂ ਖਤਮ ਕੀਤੀਆਂ ਜਾ ਰਹੀਆਂ। ਉਹ ਛੁਰੀ ਵੀ ਆਵਾਮ ਤੇ ਫਿਰੇਗੀ। ਛੋਟੇ ਸਕੇਲ ਦੇ ਲੋਕ ਜਿਹਦੇ 'ਚ ਟੀਚਰ ਵੀ ਸ਼ਾਮਲ ਆ ਤੇ ਛੋਟੇ ਸਕੇਲ ਦੇ ਲੋਕ ਜਿਹੜੇ ਆ, ਇੱਕ ਇਹ 7ਵੇਂ 8ਵੇਂ ਗ੍ਰੇਡ ਤੋਂ ਲੈ ਕੇ ਮਾਲੀ